ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 5 ਅਗਸਤ ਦਾ ਸੂਰਜ ਚੜ ਚੁੱਕਾ ਹੈ ਜੀ। ਔਰ 5 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਠੀਕ 2 ਸਾਲ ਪਹਿਲਾਂ 5 ਅਗਸਤ 2019 ਨੂੰ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਵਿਚਲਾ ਸਪੈਸ਼ਲ ਸਟੇਟਸ ਜਿਹੜਾ ਭਾਰਤੀ ਆਇਨ ਦੇ ਆਰਟੀਕਲ 370 ਦੇ ਥੱਲੇ ਔਰ ਉਸ ਤੋਂ ਬਾਅਦ ਆਰਟੀਕਲ 35A ਜਿਹੜਾ ਬਾਅਦ ਦੇ ਵਿੱਚ ਇੰਡਕਟ ਕੀਤਾ ਗਿਆ ਉਸ ਨੂੰ ਖਤਮ ਕਰਕੇ ਜਿਹੜਾ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਤਾਂ ਖਤਮ ਕੀਤਾ ਹੀ ਕੀਤਾ ਹੈ। ਈਵਨ ਉਸ ਦਾ ਸੂਬੇ ਦਾ ਰੁਤਬਾ ਵੀ ਖਤਮ ਕਰਕੇ ਲੱਦਾਖ ਨੂੰ ਇੱਕ ਅੱਡ ਯੂਨੀਅਨ ਟੈਰੀਟਰੀ ਬਣਾਇਆ ਔਰ ਜੰਮੂ ਕਸ਼ਮੀਰ ਨੂੰ ਇੱਕ ਅਲੱਗ ਯੂਨੀਅਨ ਟੈਰੀਟਰੀ ਬਣਾਇਆ ਕਿ ਭਾਰਤ ਦਾ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਦਾ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਹੈ ਜਦੋਂ ਕਿ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਹਨੂੰ ਪੁੱਛਦਾ ਹੈ ਕਿ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਤੁਸੀਂ ਮਾਰਚ 2020 ਤੋਂ ਬੰਦ ਕੀਤਾ ਹੋਇਆ ਹੈ ਉਹਨੂੰ ਤੁਸੀਂ ਖੋਲ੍ਹਦੇ ਕਿਉਂ ਨਹੀਂ ਹੋ ਤੇ ਉਹਨੇ ਕਿਹਾ ਜੀ ਦੇਖੋ ਅਸੀਂ ਤਾਂ ਨਹੀਂ ਰੋਕਿਆ ਹੋਇਆ ਕਿਉਂਕਿ ਔਰ ਪਾਕਿਸਤਾਨ ਨੇ ਹੀ ਕੋਵਿਡ-19 ਦੇ ਚਲਦਿਆਂ ਜਿਹੜੀਆਂ ਨੇ ਪਾਬੰਦੀਆਂ ਲਾਈਆਂ ਹੋਈਆਂ ਇਸ ਦੇ ਲਈ ਸਾਡਾ ਕਸੂਰ ਨਹੀਂ ਹੈ ਪਾਕਿਸਤਾਨ ਨੂੰ ਜਿਹੜਾ ਉਹਨੇ ਬੰਦ ਕੀਤਾ ਹੋਇਆ। ਆਜ਼ਾਦ ਕਸ਼ਮੀਰ ਜਿਵੇਂ ਅਸੀਂ ਕਿਹਾ ਵੀ ਚੋਣਾਂ ਹੋਈਆਂ ਔਰ ਉਹਨਾਂ ਦੀ ਅਸੈਂਬਲੀ ਸੈਸ਼ਨ ਦੇ ਲਈ 5 ਫੋਰਨ ਕੋਰਸਪੋਂਡੈਂਟ ਇੰਡੀਆ ਬੇਸਡ ਜਿਹੜੇ ਕਿ ਫੋਰਨ ਦੇ ਮੀਡੀਆ ਦੇ ਲਈ ਜਰਨਲਿਸਟ ਕੰਮ ਕਰਦੇ ਨੇ ਉਹ ਉਹਨਾਂ ਨੂੰ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਬਈ ਤੁਸੀਂ ਆਓ ਔਰ ਆ ਕੇ ਆਜ਼ਾਦ ਕਸ਼ਮੀਰ ਦੀ ਜਿਹੜੀ ਅਸੈਂਬਲੀ ਦਾ ਸੈਸ਼ਨ ਹੈ ਉਹਨੂੰ ਕਵਰ ਕਰੋ ਕਿ ਭਾਰਤ ਨੇ ਇਹ ਕਹਿ ਕੇ ਕਿ ਜੀ ਇਹ ਕਿਉਂਕਿ ਕੋਵਿਡ-19 ਦੇ ਚਲਦਿਆਂ ਅਸੀਂ ਅਲਾਉ ਨਹੀਂ ਕਰ ਸਕਦੇ ਉਹਨਾਂ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਜਾਣ ਦੀ ਇਜਾਜ਼ਤ ਉਹਨਾਂ ਨੇ ਜਾਣਾ ਵਾਘਾ ਬਾਰਡਰ ਆਈ ਸੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਔਰ ਇਸ ਦੇ ਉੱਤੇ ਪਾਕਿਸਤਾਨ ਦੇ 3 ਵਜ਼ੀਰਾਂ ਨੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਤੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਹਿਦ ਯੂਸਫ ਉਹਨਾਂ ਨੇ ਅੱਡ ਟਵੀਟ ਕੀਤੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫ੍ਰੀ ਸਪੀਚ ਐਂਡ ਇੰਡੀਪੈਂਡੈਂਟ ਜਰਨਲਿਜ਼ਮ ਵਾਜ਼ ਸ਼ਰਿੰਕਿੰਗ ਇਨ ਇੰਡੀਆ। ਉਹਨਾਂ ਨੇ ਕਿਹਾ ਜੀ ਇਹ ਡਿਕਟੇਟਰ ਹੈ ਮੋਦੀ ਔਰ ਇਹ ਦੱਸ ਰਿਹਾ ਵੀ ਕਿਵੇਂ ਔਰ ਮੈਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਹੈ ਕਿ ਇਹ ਇੰਡੀਆ ਬੇਸਡ ਨਾ ਹੋਣ ਇਹ ਫੋਰਨ ਜਰਨਲਿਸਟ ਕਵਰ ਕਰਨ ਜਾਣਾ ਚਾਹੁੰਦੇ ਹੋਣ ਔਰ ਕਿਉਂਕਿ ਇੱਥੋਂ ਸ਼ਾਇਦ ਪਾਕਿਸਤਾਨ ਦੀਆਂ ਫਲਾਈਟਸ ਨਹੀਂ ਹੋਣੀਆਂ ਕੋਈ ਨਾ ਕੋਈ ਐਸਾ ਹੋਏਗਾ ਕਿ ਉਹ ਇੰਡੀਆ ਰਾਹੀਂ ਵਾਘਾ ਬਾਰਡਰ ਤੋਂ ਉਹਨਾਂ ਨੇ ਕ੍ਰਾਸ ਕਰਨਾ ਹੋਏ। ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਜੇ 3 ਇਸ ਲੈਵਲ ਦੇ ਮਿਨਿਸਟਰ 2 ਮਿਨਿਸਟਰ ਔਰ ਸਿਕਿਉਰਿਟੀ ਐਡਵਾਈਜ਼ਰ ਕਹਿ ਰਹੇ ਨੇ ਕਿ ਇਹਨਾਂ ਨੇ ਉਹਨੂੰ ਬਲੌਕ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਔਰ ਮਿਸਟਰ ਯੂਸਫ ਜਿਹੜੇ ਜ਼ਾਹਰ ਹੈ ਕਿ ਸਿਕਿਉਰਿਟੀ ਐਡਵਾਈਜ਼ਰ ਨੇ ਥੀਸ ਆਰ ਉਹਨਾਂ ਦਾ ਕਹਿਣਾ ਹੈ ਥੀਸ ਆਰ ਐਕਸ਼ਨਸ ਆਫ ਐਨ ਇਨਸਿਕਿਉਰ ਗਵਰਨਮੈਂਟ that has much to hide and does not want the world to see the reality in Kashmir. ਕਰਨ ਜਾ ਰਹੇ ਹਾਂ ਕਿ ਭਾਰਤ ਨੇ 3 ਫੋਰਨ ਜਰਨਲਿਸਟ ਨੂੰ ਆਜ਼ਾਦ ਕਸ਼ਮੀਰ ਅਸੈਂਬਲੀ ਸੈਸ਼ਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਭਾਵੇਂ ਇਸ ਲਈ ਕੋਵਿਡ ਦਾ ਬਹਾਨਾ ਬਣਾਇਆ ਗਿਆ ਹੈ ਪਰ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕੀਤੀ ਹੈ। ਯਾਦ ਰਹੇ ਹਾਲ ਹੀ ਵਿੱਚ ਆਜ਼ਾਦ ਕਸ਼ਮੀਰ ਵਿੱਚ ਅਸੈਂਬਲੀ ਦੀਆਂ ਚੋਣਾਂ ਹੋਈਆਂ ਹਨ ਜਿਸ ਵਿੱਚ ਇਮਰਾਨ ਖਾਨ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਪਾਸੇ ਜਿੱਥੇ ਅਸੀਂ ਅਫਗਾਨਿਸਤਾਨ ਜਾਂ ਪਿਛਲੇ ਸੈਗਮੈਂਟ ਦੇ ਵਿੱਚ ਈਰਾਨ ਦੀਆਂ ਡਿਵੈਲਪਮੈਂਟਸ ਦਾ ਵੀ ਜ਼ਿਕਰ ਕੀਤਾ ਹੈ ਬਿਲਕੁਲ ਉੱਥੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 5 ਅਗਸਤ ਦਾ ਸੂਰਜ ਚੜ ਚੁੱਕਾ ਹੈ ਔਰ 5 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਠੀਕ 2 ਸਾਲ ਪਹਿਲਾਂ 5 ਅਗਸਤ 2019 ਨੂੰ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਵਿਚਲਾ ਸਪੈਸ਼ਲ ਸਟੇਟਸ ਜਿਹੜਾ ਭਾਰਤੀ ਆਇਨ ਦੇ ਆਰਟੀਕਲ 370 ਦੇ ਥੱਲੇ ਔਰ ਉਸ ਤੋਂ ਬਾਅਦ ਆਰਟੀਕਲ 35A ਜਿਹੜਾ ਬਾਅਦ ਦੇ ਵਿੱਚ ਇੰਡਕਟ ਕੀਤਾ ਗਿਆ ਉਸ ਨੂੰ ਖਤਮ ਕਰਕੇ ਜਿਹੜਾ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਤਾਂ ਖਤਮ ਕੀਤਾ ਹੀ ਕੀਤਾ ਹੈ। ਈਵਨ ਉਸ ਦਾ ਸੂਬੇ ਦਾ ਰੁਤਬਾ ਵੀ ਖਤਮ ਕਰਕੇ ਲੱਦਾਖ ਨੂੰ ਇੱਕ ਅੱਡ ਯੂਨੀਅਨ ਟੈਰੀਟਰੀ ਬਣਾਇਆ
ਔਰ ਜੰਮੂ ਕਸ਼ਮੀਰ ਨੂੰ ਇੱਕ ਅਲੱਗ ਯੂਨੀਅਨ ਟੈਰੀਟਰੀ ਬਣਾਇਆ। ਉਸ ਤੋਂ ਬਾਅਦ ਕਿਵੇਂ ਪਿਛਲੇ ਲਗਭਗ 2 ਸਾਲ ਤੋਂ ਕਸ਼ਮੀਰ ਇੱਕ ਖੁੱਲੀ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੋਇਆ ਹੈ, ਅੱਛਾ ਕਿਵੇਂ ਆਜ਼ਾਦਾਨਾ ਤੌਰ ਤੇ ਮਜ਼ਹਬੀ ਆਜ਼ਾਦੀ ਵੀ, ਔਰ ਜਦੋਂ ਹੀ ਫਰਾਈਡੇ ਆਉਂਦੀ ਹੈ ਜੁਮੇ ਦੀ ਨਮਾਜ਼ ਦੇ ਉੱਤੇ ਪਾਬੰਦੀਆਂ ਹੁੰਦੀਆਂ ਨੇ, ਕੋਈ ਵੀ ਰਿਲੀਜੀਅਸ ਦਿਨ ਨਹੀਂ ਮਨਾਉਣ ਦਿੱਤਾ ਜਾਂਦਾ। ਲਗਭਗ ਸਾਲ ਤੋਂ ਜ਼ਿਆਦਾ 1.5 ਸਾਲ ਕਿਵੇਂ ਉੱਥੇ ਇੰਟਰਨੈਟ ਔਰ ਸਭ ਕੁਝ ਬੰਦ, ਸਕੂਲ ਬੰਦ, ਔਰ ਕਦੇ ਸਿੱਧੇ ਤੌਰ ਤੇ ਪਹਿਲਾਂ ਐਮਰਜੈਂਸੀ ਵਰਗੀ ਹਾਲਤ ਉੱਥੇ ਬਣਾ ਦਿੱਤੀ, ਸ਼ੂਟ ਐਟ ਸਾਈਟ, 1 ਮਿਲੀਅਨ ਫੌਜ ਰੱਖ ਕੇ, ਫਿਰ ਕੋਵਿਡ-19 ਦਾ ਬਹਾਨਾ ਲਾ ਕੇ ਜਿਹੜੀਆਂ ਨੇ ਲਗਾਤਾਰਤਾ ਦੇ ਨਾਲ ਉਹਨਾਂ ਪਾਬੰਦੀਆਂ ਨੂੰ ਅੱਗੇ ਤੋਰਿਆ ਗਿਆ। ਔਰ ਜਿਹੜੇ ਉਹਨਾਂ ਦੇ ਸਾਰੇ ਪ੍ਰੋਮੀਨੈਂਟ, ਈਵਨ ਜਿਹੜੇ ਪ੍ਰੋ ਇੰਡੀਆ ਉਹਨਾਂ ਦੀ ਲੀਡਰਸ਼ਿਪ ਸੀ, ਜਿਨ੍ਹਾਂ ਦੇ ਵਿੱਚ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਇਹਨਾਂ ਨੂੰ ਵੀ ਸਾਲ ਜਿਹੜਾ ਹੈ ਬਿਲਕੁਲ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ। ਔਰ ਈਵਨ ਜਿਹੜੇ ਉਹਨਾਂ ਦੇ ਦੂਸਰੇ ਨੇ, ਇਹਨਾਂ ਨੂੰ ਤਾਂ ਹੁਣ ਇੱਕ ਅੱਧਾ ਮੀਟਿੰਗ ਦਾ ਝਾਂਸਾ ਦੇ ਕੇ ਇਹਨਾਂ ਨੂੰ ਛੱਡਿਆ ਗਿਆ। ਫਿਰ ਇਹਨਾਂ ਦੇ ਜਿਹੜਾ ਹੈ ਉਹਨਾਂ ਦੇ ਨਾਲ ਇੱਕ ਮੀਟਿੰਗ ਪ੍ਰੋ ਇੰਡੀਆ ਗਰੁੱਪਾਂ ਨਾਲ ਕੀਤੀ ਗਈ। ਹਾਲਾਂਕਿ ਉਹਦੇ ਤੇ ਉਹਨਾਂ ਨੇ ਕਿਹਾ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਜੀ, ਵੀ ਆਰ ਵੇਟਿੰਗ ਫॉर ਦਾ ਰਿਸਪਾਂਸ, ਕੁਛ ਨਹੀਂ ਨਿਕਲਣਾ ਕੀ ਸੀ। ਲੇਕਿਨ ਹੁਣ ਤਾਂ ਮੀਡੀਆ 'ਚ ਕਦੇ ਜ਼ਿਕਰ ਵੀ ਨਹੀਂ ਹੁੰਦਾ ਕਿ ਬਜ਼ੁਰਗ 90 ਸਾਲ ਦੀ ਉਮਰ ਨੂੰ ਢੁਕੇ ਹੋਏ, ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੇ ਹੁਰੀਅਤ ਕਾਨਫਰੰਸ ਦੇ ਥੱਲੇ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੋਈ ਹੈ, ਜਾਂ ਮੀਰ ਵਾਇਜ਼ ਉਮਰ ਫਾਰੂਕ, ਉਹਨਾਂ ਸਾਰਿਆਂ ਨੂੰ ਕਿਵੇਂ ਇਹਨਾਂ ਨੇ ਬਿਲਕੁਲ ਘਰਾਂ ਦੇ ਵਿੱਚ ਹੀ ਬੰਦ ਕੀਤਾ ਹੋਇਆ। ਉਹਨਾਂ ਨੂੰ ਉਹ ਨਿਕਲਣ ਵੀ ਨਹੀਂ ਦਿੰਦੇ ਨੇ। ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਸ਼ਮੀਰੀ ਨੌਜਵਾਨ ਜਿਹੜੇ ਉੱਥੋਂ ਚੁੱਕ ਕੇ ਭਾਰਤ ਭਰ ਦੀਆਂ ਜੇਲ੍ਹਾਂ 'ਚ ਰੱਖੇ ਹੋਏ ਨੇ। ਦੁਨੀਆ 'ਚ ਕਿਵੇਂ ਇਸ ਦਾ ਵਿਰੋਧ ਵੀ ਹੋਇਆ, ਯੂਰਪੀਅਨ ਪਾਰਲੀਮੈਂਟ, US ਕਾਂਗਰਸ, ਪੋਲੀਟੀਕਲ ਪਾਰਟੀਜ਼, ਹਿਊਮਨ ਰਾਈਟਸ ਗਰੁੱਪਸ, ਉਹ ਸਾਰਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ 'ਚ ਵੀ ਕਰਾਂਗੇ ਵੇਰਵੇ ਨਾਲ। ਮਿਲੀਅਨ ਫੌਜ ਉੱਥੇ ਬਰਾਬਰ ਰੱਖੀ ਹੋਈ ਹੈ। ਔਰ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਜਿਹੜਾ ਉੱਥੇ ਕੋਈ ਝੂਠਾ ਪੁਲਿਸ ਮੁਕਾਬਲਾ ਨਹੀਂ ਬਣਾਇਆ ਜਾਂਦਾ। 3 ਡਰਟੀ ਡੀਜ਼ ਜੰਮੂ ਕਸ਼ਮੀਰ 'ਚ ਲਾਗੂ ਕੀਤੀਆਂ, ਜਿਹਦੇ ਥੱਲੇ ਡੈਮੋਗ੍ਰਾਫਿਕਸ ਚੇਂਜ, ਲੱਖਾਂ ਦੀ ਗਿਣਤੀ 'ਚ ਡੋਮਿਸਾਈਲ ਸਰਟੀਫਿਕੇਟ ਗੈਰ ਕਸ਼ਮੀਰੀਆਂ ਨੂੰ ਦਿੱਤੇ ਗਏ ਨੇ। ਉੱਥੇ ਬਰਾਬਰ ਜਿਹੜਾ ਹੈ ਉਹਨਾਂ ਨੇ ਰੀਡਿਸਟ੍ਰਿਕਟਿੰਗ ਦੇ ਥੱਲੇ ਨਵੇਂ ਅਸੈਂਬਲੀ ਹਲਕੇ ਬਣਾਏ ਜਾ ਰਹੇ ਨੇ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹੁਣ ਉਹਨਾਂ ਨੇ ਸਪੈਸ਼ਲ ਇੰਸਟਰਕਸ਼ਨਸ ਕਿ ਈਵਨ ਜਿਹੜਾ ਕੋਈ ਪੀਸਫੁਲ ਪ੍ਰੋਟੈਸਟ ਦੇ ਵਿੱਚ ਨੌਜਵਾਨ ਹਿੱਸਾ ਲੈਂਦਾ ਹੈ, ਉਸ ਨੂੰ ਨਾ ਸਰਕਾਰੀ ਨੌਕਰੀ ਮਿਲੇਗੀ, ਨਾ ਉਸ ਨੂੰ ਪਾਸਪੋਰਟ ਦਿੱਤਾ ਜਾਏਗਾ। ਹੁਣ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਤਾਂ ਪਿਛਲੇ 2 ਸਾਲ ਦੀ ਇਹ ਕਹਾਣੀ ਹੈ। ਅੱਛਾ, ਦੂਸਰੇ ਪਾਸੇ ਜਿਹੜਾ ਆਜ਼ਾਦ ਕਸ਼ਮੀਰ ਔਰ ਇੱਕ ਹਿੱਸਾ ਉਸ ਦਾ ਗਿਲਗਿਤ ਬਾਲਟਿਸਤਾਨ, ਉਸ ਬਾਰੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਨੇ ਜਿਹੜਾ ਇੱਕ ਸਪੈਸ਼ਲ ਪ੍ਰੋਵੀਜ਼ਨ ਉਹਨਾਂ ਦੀ ਆਪਣੇ ਕਨਸਟੀਟਿਊਸ਼ਨ ਦੀ ਸ਼ਾਇਦ ਆਰਟੀਕਲ 1 'ਚ ਅਮੈਂਡਮੈਂਟ ਕਰਕੇ ਉਹ ਲਿਆ ਰਹੇ ਨੇ, ਉਹਦੇ ਥੱਲੇ ਇੱਕ ਉਹਨੂੰ ਪ੍ਰੋਵੀਜ਼ਨਲ ਸਟੇਟ ਦਾ ਜਿਹੜਾ ਉਹ ਰੁਤਬਾ ਦਿੱਤਾ ਜਾਏਗਾ ਗਿਲਗਿਤ ਬਾਲਟਿਸਤਾਨ ਨੂੰ। ਸੋ ਜ਼ਾਹਰ ਹੈ ਉਸ ਦਾ ਹੁਣ ਉਸ ਤਰੀਕੇ ਨਾਲ ਜਿਵੇਂ ਉਹ ਆਜ਼ਾਦ ਕਸ਼ਮੀਰ ਦਾ ਇੱਕ ਪਹਿਲਾਂ ਇਹ ਸਾਰਾ ਇੱਕ ਖਿੱਤੇ ਦੇ ਵਿੱਚ ਮੰਨਿਆ ਜਾਂਦਾ ਸੀ, ਹੁਣ ਉਹਦਾ ਇੱਕ ਅੱਡ ਸੂਬੇ ਦਾ ਸਟੇਟਸ ਹੋਏਗਾ। ਆਜ਼ਾਦ ਕਸ਼ਮੀਰ ਨੂੰ ਜਿਹੜਾ ਹੈ ਉਹ ਉਹਨਾਂ ਦਾ ਅਲੱਗ ਸੁਪਰੀਮ ਕੋਰਟ ਹੈ, ਅਲੱਗ ਇਲੈਕਸ਼ਨ ਕਮਿਸ਼ਨ ਹੈ, ਔਰ ਚੋਣਾਂ ਵੀ ਉਹਨਾਂ ਦੀਆਂ ਜਿਹੜੀਆਂ ਨੇ ਉਹ ਡਿਫਰੈਂਟਲੀ ਹੁੰਦੀਆਂ ਨੇ ਦੈਨ ਜਿਹੜਾ ਮੇਨ ਨੈਸ਼ਨਲ ਅਸੈਂਬਲੀ ਪਾਕਿਸਤਾਨ ਦੀ। ਔਰ ਪਿਛਲੇ ਦਿਨਾਂ 'ਚ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੀਆਂ ਨੇ ਚੋਣਾਂ ਹੋਈਆਂ ਔਰ ਨਤੀਜੇ ਵਜੋਂ ਤਹਿਰੀਕ ਇਨਸਾਫ, ਜਿਸ ਪਾਰਟੀ ਨੂੰ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਲੀਡ ਕਰਦੇ ਨੇ, ਉਹਨਾਂ ਦੀ ਜਿਹੜੀ ਹੈ ਮੈਜੋਰਿਟੀ ਸੀਟਾਂ ਉਹਨਾਂ ਨੂੰ ਮਿਲੀਆਂ। ਨੰਬਰ 2 ਦੇ ਉੱਤੇ ਜਿਹੜੀ ਹੈ ਪੀਪਲਸ ਪਾਰਟੀ, ਫਿਰ ਨਵਾਜ਼ ਸ਼ਰੀਫ ਉਹਨਾਂ ਦੀ ਪਾਰਟੀ ਮੁਸਲਿਮ ਲੀਗ, ਉਹਨਾਂ ਨੂੰ ਮਿਲਿਆ। ਔਰ ਉਹਨਾਂ ਨੇ ਅਬਦੁਲ ਕਿਊਮ ਨਿਆਜ਼ੀ ਜਿਹੜੇ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਐਜ਼ ਏ ਚੀਫ ਮਿਨਿਸਟਰ। ਜ਼ਾਹਰ ਹੈ ਕਿ ਵੀ ਪਾਰਟੀ ਨੋਮੀਨੇਟ ਕਰਦੀ ਹੈ, ਉਹ ਆਜ਼ਾਦ ਕਸ਼ਮੀਰ ਦੇ ਚੀਫ ਮਿਨਿਸਟਰ ਹੋਣਗੇ। ਹਾਲਾਂਕਿ ਇਹ ਇਲੈਕਸ਼ਨਸ ਪੀਸਫੁਲ ਹੋਈਆਂ, ਲੇਕਿਨ ਜਿਵੇਂ ਉਸ ਖਿੱਤੇ ਦੇ ਵਿੱਚ ਹੁੰਦਾ ਹੈ ਇਲਜ਼ਾਮ ਤਰਾਸ਼ੀਆਂ ਤਾਂ ਦੋਵੇਂ ਪਾਸਿਓਂ ਹੁੰਦੀਆਂ ਨੇ, ਆਪੋਜੀਸ਼ਨ ਖਾਸ ਤੌਰ ਤੇ ਕਿ ਰਿਗ ਕੀਤਾ ਉਹਨਾਂ ਨੇ। ਲੇਕਿਨ ਗਿਲਗਿਤ ਬਾਲਟਿਸਤਾਨ ਦੀਆਂ ਵੀ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ 'ਚ ਵੀ ਇਮਰਾਨ ਖਾਨ ਔਰਾਂ ਦੀ ਤਹਿਰੀਕ ਇਨਸਾਫ ਨੇ ਲੀਡ ਲਈ ਸੀ। ਹਾਲਾਂਕਿ ਪਾਕਿਸਤਾਨ ਦੇ ਹਲਕਿਆਂ 'ਚ ਇਹੀ ਕਿਹਾ ਜਾਂਦਾ ਹੈ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਜਿਹਦੀ ਹਕੂਮਤ ਫੈਡਰਲ ਲੈਵਲ ਤੇ ਹੁੰਦੀ ਹੈ ਉਹਨਾਂ ਦੀ ਪਾਰਟੀ ਨੂੰ ਹੀ ਲੋਕ ਵੋਟ ਪਾਉਂਦੇ ਨੇ। ਉਹਦੇ ਡਿਫਰੈਂਟ ਰੀਜ਼ਨਸ ਹੋ ਸਕਦੇ ਨੇ, ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਸਾਡੀ ਸਰਵਾਈਵਲ ਜਾਂ ਇਕਨੋਮੀ ਲਈ ਫੈਡਰਲ ਫਾਈਨੈਂਸ਼ੀਅਲ ਪੈਕੇਜ ਇੰਪੋਰਟੈਂਟ ਹੈ, ਔਰ ਜਿਹਦੀ ਹਕੂਮਤ ਹੋਏਗੀ
ਉਹਨਾਂ ਦੇ ਨਾਲ ਸਾਡਾ ਇਲਹਾਕ ਰਹੇਗਾ ਤੇ ਫਾਈਨੈਂਸ਼ੀਅਲ ਵੀ ਔਰ ਦੂਸਰੀਆਂ ਮੁਸ਼ਕਲਾਂ ਵੀ ਨਹੀਂ ਹੋਣਗੀਆਂ। ਸੋ ਇਹ ਅਸੀਂ ਇਲੈਕਸ਼ਨ ਦੀ ਫੇਅਰਨੈਸ ਔਰ ਦੂਸਰੇ ਦੀ ਗੱਲ ਤਾਂ ਉਹ ਲੋਕਲੀ ਜਾਂ ਉਹਨਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਵੱਲੋਂ ਜਿਹੜਾ ਉਸ ਦੀ ਤਸਦੀਕ ਕੀਤੀ ਗਈ ਹੈ ਕਿ ਭਾਈ ਇਲੈਕਸ਼ਨ ਹੋਈ, ਫੇਅਰ ਹੋਈ। ਹੁਣ ਦੂਸਰਾ ਪੱਖ ਜਦੋਂ ਅਸੀਂ ਕੱਲ ਇਹ ਖਬਰ ਡਿਸਕਸ ਕੀਤੀ ਕਿ ਭਾਰਤ ਦਾ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਦਾ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਹੈ, ਜਦੋਂ ਕਿ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਹਨੂੰ ਪੁੱਛਦਾ ਹੈ ਕਿ ਜੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਤੁਸੀਂ ਮਾਰਚ 2020 ਤੋਂ ਬੰਦ ਕੀਤਾ ਹੋਇਆ ਹੈ ਉਹਨੂੰ ਤੁਸੀਂ ਖੋਲ੍ਹਦੇ ਕਿਉਂ ਨਹੀਂ ਹੋ? ਤੇ ਉਹਨੇ ਕਿਹਾ ਜੀ ਦੇਖੋ ਅਸੀਂ ਤਾਂ ਨਹੀਂ ਰੋਕਿਆ ਹੋਇਆ ਕਿਉਂਕਿ ਔਰ ਪਾਕਿਸਤਾਨ ਨੇ ਹੀ ਕੋਵਿਡ-19 ਦੇ ਚਲਦਿਆਂ ਜਿਹੜੀਆਂ ਨੇ ਪਾਬੰਦੀਆਂ ਲਾਈਆਂ ਹੋਈਆਂ, ਇਸ ਦੇ ਲਈ ਸਾਡਾ ਕਸੂਰ ਨਹੀਂ ਹੈ, ਪਾਕਿਸਤਾਨ ਨੂੰ ਜਿਹੜਾ ਉਹਨੇ ਬੰਦ ਕੀਤਾ ਹੋਇਆ। ਔਰ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਇਹ ਇੱਕ ਸਫੈਦ ਝੂਠ ਹੈ। ਪਾਕਿਸਤਾਨ ਇਹ ਠੀਕ ਹੈ ਕਿ ਜਦੋਂ ਇੰਡੀਆ ਦੇ ਵਿੱਚ ਇਸ ਦੀ ਕੋਵਿਡ-19 ਸਪਰੈਡ ਹੋਇਆ ਜ਼ਾਹਰ ਹੈ ਸਾਰਾ ਜਿਹੜਾ ਟ੍ਰੈਫਿਕ ਬਾਰਡਰ ਦੂਜੇ ਕਲੋਜ਼ ਕੀਤੇ ਗਏ ਔਰ ਹੋ ਸਕਦਾ ਹੁਣ ਕਿਉਂਕਿ ਡੈਲਟਾ ਵੇਰੀਐਂਟ ਚੱਲ ਰਿਹਾ ਉਸ ਦੇ ਡਿਫਰੈਂਟ ਰੀਜ਼ਨਸ ਹਰ ਥਾਂ ਤੇ ਨੇ, ਅਮਰੀਕਾ 'ਚ ਵੀ ਉਸ ਦਾ ਸਪਰੈਡ ਦੀਆਂ ਖਬਰਾਂ ਨੇ। ਲੇਕਿਨ ਇਨ ਬਿਟਵੀਨ ਕਈ ਮਹੀਨੇ ਜਦੋਂ ਕਿ ਭਾਰਤ ਦੇ ਵਿੱਚ ਵੀ ਖੁੱਲ੍ਹ ਹੋਈ, ਪਾਕਿਸਤਾਨ ਦੇ ਵਿੱਚ ਵੀ ਹੁਣ ਜ਼ਰੂਰ ਥੋੜਾ ਬਹੁਤ ਪਾਬੰਦੀ ਵਾਲੀ ਲਾਈਨ ਹੈ, ਲੇਕਿਨ ਪਾਕਿਸਤਾਨ ਨੇ ਆਪਣੇ ਲੋਕਾਂ ਦੇ ਲਈ ਵੀ ਕਰਤਾਰਪੁਰ ਸਾਹਿਬ ਖੋਲ੍ਹਿਆ ਸਿੱਖਾਂ ਦੇ ਲਈ ਔਰ ਉਹਨਾਂ ਨੇ ਕਿਹਾ ਵੀ ਭੇਜੋ ਜਥੇ ਤੁਸੀਂ, ਔਰ ਉਹਨਾਂ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ। ਪਰ ਇਹ ਜਿਹੜਾ ਝੂਠ ਵਿਦਨ 24 ਆਵਰਸ ਅਸੀਂ ਦੇਖ ਰਹੇ ਹਾਂ ਕਿਵੇਂ ਬੇਨਕਾਬ ਹੁੰਦਾ ਇੰਡੀਆ ਦਾ ਕਿ ਆਜ਼ਾਦ ਕਸ਼ਮੀਰ ਜਿਵੇਂ ਅਸੀਂ ਕਿਹਾ ਵੀ ਚੋਣਾਂ ਹੋਈਆਂ ਔਰ ਉਹਨਾਂ ਦੀ ਅਸੈਂਬਲੀ ਸੈਸ਼ਨ ਦੇ ਲਈ 5 ਫੋਰਨ ਕੋਰਸਪੋਂਡੈਂਟ ਇੰਡੀਆ ਬੇਸਡ ਜਿਹੜੇ ਕਿ ਫੋਰਨ ਦੇ ਮੀਡੀਆ ਦੇ ਲਈ ਜਰਨਲਿਸਟ ਕੰਮ ਕਰਦੇ ਨੇ, ਉਹਨਾਂ ਨੂੰ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਬਈ ਤੁਸੀਂ ਆਓ ਔਰ ਆ ਕੇ ਆਜ਼ਾਦ ਕਸ਼ਮੀਰ ਦੀ ਜਿਹੜੀ ਅਸੈਂਬਲੀ ਦਾ ਸੈਸ਼ਨ ਹੈ ਉਹਨੂੰ ਕਵਰ ਕਰੋ। ਹਾਲਾਂਕਿ ਮੈਂ ਬਹੁਤ ਸਾਰਿਆਂ ਤੇ ਦੇਖਿਆ, ਮੈਨੂੰ ਉਹਨਾਂ 5 ਕਿਹੜੇ ਅਦਾਰੇ ਨੇ ਜਿਨ੍ਹਾਂ ਦੇ ਪੱਤਰਕਾਰਾਂ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਦੇ ਕਿਤੇ ਨਾਂ ਨਹੀਂ ਆਏ, ਲੇਕਿਨ ਇਹ ਈਵਨ ਇਹਨਾਂ ਦਾ ਮੀਡੀਆ ਦਾ ਹਿੰਦੂ ਦੀ ਵੀ ਖਬਰ ਹੈ ਕਿ ਭਾਰਤ ਨੇ ਇਹ ਕਹਿ ਕੇ ਕਿ ਜੀ ਇਹ ਕਿਉਂਕਿ ਕੋਵਿਡ-19 ਦੇ ਚੱਲਦਿਆਂ ਅਸੀਂ ਅਲਾਓ ਨਹੀਂ ਕਰ ਸਕਦੇ, ਉਹਨਾਂ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਜਾਣ ਦੀ ਇਜਾਜ਼ਤ, ਉਹਨਾਂ ਨੇ ਜਾਣਾ ਵਾਘਾ ਬਾਰਡਰ ਆਈ ਸੀ, ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਔਰ ਇਸ ਦੇ ਉੱਤੇ ਪਾਕਿਸਤਾਨ ਦੇ 3 ਵਜ਼ੀਰਾਂ ਨੇ, ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਤੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਹਿਦ ਯੂਸਫ, ਉਹਨਾਂ ਨੇ ਅੱਡ ਟਵੀਟ ਕੀਤੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫ੍ਰੀ ਸਪੀਚ ਐਂਡ ਇੰਡੀਪੈਂਡੈਂਟ ਜਰਨਲਿਜ਼ਮ ਵਾਜ਼ shrinking in India. और इसकी हेडलाइन ये है कि पाकिस्तान criticizes India for refusing permission to 5 foreign journalists to visit Pakistan occupied Kashmir। इन्होंने क्योंकि अपना हेडिंग POK देना सी, लेकिन ਅਸੀਂ ਇਹਨੂੰ ਆਜ਼ਾਦ ਕਸ਼ਮੀਰ ਹੀ ਐਡਰੈਸ ਕਰਦੇ ਹਾਂ ਜਿਹੜਾ ਉਹਨਾਂ ਦਾ ਅਫੀਸ਼ੀਅਲ ਨਾਂ ਹੈ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਸ ਗੱਲ ਨੂੰ ਉਹਨਾਂ ਨੇ ਕਿਹਾ ਕਿ ਜੀ 5 ਜਿਹੜੇ ਜਰਨਲਿਸਟ ਨੇ ਉਹਨਾਂ ਨੂੰ ਵਾਘਾ ਰਾਹੀਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਇਹ ਕਹਿ ਕੇ ਕਿ ਜੀ ਇਹ ਜਿਹੜਾ ਬਾਰਡਰ ਹੈ ਇਟਸ ਵਰਚੁਅਲੀ ਕਲੋਜ਼ ਡਿਊ ਟੂ ਕਰੋਨਾ ਵਾਇਰਸ ਪੈਂਡੇਮਿਕ। ਔਰ ਹੁਣ ਇਸ ਸਟੇਟਮੈਂਟ ਨੂੰ ਤੁਸੀਂ ਕੱਲ ਦੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਸਟੇਟਮੈਂਟ ਨਾਲ ਮੇਲ ਕੇ ਦੇਖੋ ਕਿ ਉਹਦੇ 'ਚ ਉਹ ਪਾਕਿਸਤਾਨ ਨੂੰ ਦੋਸ਼ ਦੇ ਰਹੇ ਨੇ ਕਿ ਜੀ ਉਹ ਖੋਲ੍ਹ ਨਹੀਂ ਰਹੇ। ਹੁਣ ਇਸ ਮਾਮਲੇ 'ਚ ਪਾਕਿਸਤਾਨ ਦੇ 2 ਮਿਨਿਸਟਰ ਔਰ ਸਿਕਿਉਰਿਟੀ ਐਡਵਾਈਜ਼ਰ ਓਪਨਲੀ ਕਹਿ ਰਹੇ ਨੇ ਕਿ ਜੀ ਇਹਨਾਂ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਿਹੜੇ ਨੇ। ਔਰ ਮਿਸਟਰ ਕੁਰੈਸ਼ੀ ਨੇ ਇਹ ਕਿਹਾ ਕਿ denial of permission by India to 5 international journalists to travel to Pakistan is another dampening indication of shrinking space for free speech and independent journalism under a dictatorial regime। उन्होंने कहा जी ये डिक्टेटर है मोदी और ये दस रहा है भी किवें, और मैनू ये भी लगता है भी हो सकता है कि इंडिया बेस्ड ना होण, ਇਹ ਫੋਰਨ ਜਰਨਲਿਸਟ ਕਵਰ ਕਰਨ ਜਾਣਾ ਚਾਹੁੰਦੇ ਹੋਣ ਔਰ ਕਿਉਂਕਿ ਇੱਥੋਂ ਸ਼ਾਇਦ ਪਾਕਿਸਤਾਨ ਦੀਆਂ ਫਲਾਈਟਸ ਨਹੀਂ ਹੋਣੀਆਂ, ਕੋਈ ਨਾ ਕੋਈ ਐਸਾ ਹੋਏਗਾ ਕਿ ਉਹ ਇੰਡੀਆ ਰਾਹੀਂ ਵਾਘਾ ਬਾਰਡਰ ਤੋਂ ਉਹਨਾਂ ਨੇ ਕ੍ਰਾਸ ਕਰਨਾ ਹੋਏ। ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਜੇ 3 ਇਸ ਲੈਵਲ ਦੇ ਮਿਨਿਸਟਰ, 2 ਮਿਨਿਸਟਰ ਔਰ ਸਿਕਿਉਰਿਟੀ ਐਡਵਾਈਜ਼ਰ ਕਹਿ ਰਹੇ ਨੇ ਕਿ ਇਹਨਾਂ ਨੇ ਉਹਨੂੰ ਬਲੌਕ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਔਰ ਮਿਸਟਰ ਯੂਸਫ ਜਿਹੜੇ ਜ਼ਾਹਰ ਹੈ ਕਿ ਸਿਕਿਉਰਿਟੀ ਐਡਵਾਈਜ਼ਰ ਨੇ, ਥੀਜ਼ ਆਰ ਉਹਨਾਂ ਦਾ ਕਹਿਣਾ ਹੈ these are actions of an insecure government that has much to hide
and does not want the world to see the reality in Kashmir. ਕਿ ਇਹ ਉਹ ਇਨਸਿਕਿਉਰ ਗਵਰਨਮੈਂਟ ਜਿਹੜੀ ਬਹੁਤ ਕੁਝ ਲੁਕਾਉਣਾ ਚਾਹੁੰਦੀ ਹੈ ਔਰ ਇਹ ਦੁਨੀਆ ਨੂੰ ਸੱਚ ਦੇਖਣ ਨਹੀਂ ਦੇਣਾ ਚਾਹੁੰਦੀ। ਔਰ ਇਸ ਦੇ ਵੇਲੇ ਹੁਣ ਕਿਉਂਕਿ 5 ਅਗਸਤ ਦੀ ਅਸੀਂ ਗੱਲ ਕੀਤੀ ਹੈ ਕਿ ਆਲਰੇਡੀ ਪਾਕਿਸਤਾਨ ਦੇ ਜਿਹੜਾ ਹੈ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ। ਆਜ਼ਾਦ ਕਸ਼ਮੀਰ ਦੇ ਵਿੱਚ ਪ੍ਰੋਟੈਸਟ ਪਲਾਨ ਕੀਤੇ ਗਏ ਨੇ 2nd ਐਨੀਵਰਸਰੀ ਅਗਸਤ 5th ਦੀ। ਔਰ ਇੰਡੀਆ 'ਚ ਕੀ ਹੋਏਗਾ ਉਸ ਬਾਰੇ ਤਾਂ ਖਬਰ ਜਿਹੜੀ ਹੈ ਕੋਈ ਬਾਹਰ ਨਿਕਲਣੀ ਨਹੀਂ ਹੈ, ਪਰ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦਾ ਇਸ 'ਚ ਪੁਆਇੰਟ ਹੈ ਕਿ ਜੇ ਪਾਕਿਸਤਾਨ ਫੋਰਨ ਜਰਨਲਿਸਟ ਨੂੰ ਇਨਵਾਈਟ ਕਰ ਰਿਹਾ ਕਿ ਆ ਜਾਓ ਤੁਸੀਂ ਆਜ਼ਾਦ ਕਸ਼ਮੀਰ 'ਚ ਦੇਖ ਲਓ ਕੀ ਹੈਗਾ ਉਹਨੂੰ ਔਰ ਇੰਡੀਆ ਉਹਨਾਂ ਨੂੰ ਅਲਾਉ ਨਹੀਂ ਕਰਦਾ। ਦੂਜੇ ਪਾਸੇ ਜਿਹੜਾ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹੈ ਜਿੱਥੇ 2 ਸਾਲ ਤੋਂ ਮਿਲੀਅਨ ਫੌਜ ਰੱਖੀ ਹੋਈ ਹੈ ਔਰ ਸਾਰੇ ਡਰਟੀ ਗੇਮ ਉੱਥੇ ਖੇਡ ਰਹੇ ਨੇ, ਉਹਨੂੰ ਉਹਨਾਂ ਨੇ ਟੋਟਲੀ ਬੰਦ ਕੀਤਾ ਹੋਇਆ ਕਿਸੇ ਵੀ ਬਾਹਰਲੇ ਲਈ। ਸੋ ਇਹ ਭਾਰਤ ਦਾ ਐਕਸਪੋਜ਼ ਤਾਂ ਕਰਦਾ ਹੈ, ਪਰ ਇਨ ਦਾ ਐਂਡ ਆਫ ਦਾ ਡੇ ਜੋ ਕੁਝ ਵੀ ਹੋ ਰਿਹਾ ਅੱਜ, ਜਿਹਨੂੰ ਅਸੀਂ ਅਕਸਰ ਕਹਿੰਦੇ ਹਾਂ ਕਿ ਲੋਕ ਲਾਸ਼ਾਂ ਗਿਣਦੇ ਨੇ ਔਰ ਇਹ ਵੱਡੀਆਂ ਤਾਕਤਾਂ ਹਕੂਮਤਾਂ ਇਹ ਡਾਲਰ ਗਿਣਦੇ ਨੇ, ਇਹ ਆਪਣੇ ਸਟ੍ਰੈਟੇਜਿਕ ਇੰਟਰਸਟ ਦੇਖਦੇ ਨੇ, ਇਹਨਾਂ ਨੂੰ ਕੋਈ ਇਨਸਾਨੀ ਪੀੜ ਜਾਂ ਇਨਸਾਨੀ ਦਰਦ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।